बिस्मिल्लाहिर्रहमानिर्रहीम अस्सलाम वालेकुम। मेरे भैन भरा ठीक हो गया तो ਅਸੀਂ ਵੀ ਠੀਕ ਅੱਲਾह ਪਾਕ ਤੁਹਾਨੂੰ ਖੁਸ਼ ਰੱਖੇ ਬਾਤ करते हैं आज लोगों के जिस सारी ਦਾ ਟਾਈਮ ਤਾਂ ਤੂਫਾਨੀ ਤੇਜ਼ੀ ਆ ਰਹੀ ਹੈ ਉਸ अल्लाह अकबर। ਇੰਨੀ ਨੇਰੀ ਹੈ ਕਿ ਰੇਤ ਮਿੱਟੀ ਜੀ ਉੱਡ ਉੱਡ ਹੁੰਦੀ ਹੈ ਅੱਖਾਂ ਸਾਰੀ ਪੈ ਗਈ ਹੈ ਤਾਂ ਅੱਖਾਂ ਨਹੀਂ ਖੁੱਲ੍ਹਣੀਆਂ ਬਾਰਿਸ਼ ਦੇ ਡਰ ਸੀ ਤਾਂ ਬਾਰਿਸ਼ ਹੀ ਨਾ ਹੁਣ ਕਿਣ ਮਿੰਟ ਜਿਹੜੀ ਇਹਨਾਂ ਜਲਦੀ ਨਾ ਮੇਰੀ ਤੇ ਨਾਲ ਹੀ ਵੀ ਨਹੀਂ ਚੱਲਣ ਦੇ 4 ਮਿੰਟ 4 बारिश देखो शुरू हो गई तो बेगम साहब ने कल पोचा लगाया। जो बेगम पोचा लगाया समझो बारिश रात ਨੂੰ अगले दिन बारिश शुरू हो जानी। छापर ऊपर कर रहे थे बोर्ड दे ताकि बोर्ड च पानी ना पै जाए बारिश का चार करंट आया देखो जोरों ना शुरू हो गई है ते जेड़ा पोचा सी काफी बिस्मिल्लाह बच गई ध्यान नाल की हनेरा ते पोचा जेड़ा ना साडा खराब ना हो जावे सी इसलिए वाशरूम चक्कर रखन दे मशीन दे ऊपर ही रख दो। हां मशीन दे ऊपर रख दो इथे गिल्ला ना हो जावे पानी लग के। बिस्मिल्लाह बाकी पोचा जेड़ा पे के रखे से ना कढ़ाई च पिया मैं सारा बाल्टी च पा के ना ऊपर कढ़ाई दे दिता ताकि खराब बारिश खराब ना हो। कढ़ाई भी सारा लिपड़ा है ना सारा मैं बिच पाता बाल्टी दे ताकि एदी बचत हो जाएगी। जेड़ा नहीं पे के रखे से ना वो जेड़ी ने दीवार ना साइड ते खड़े करन लगे हैं ताकि ना रंगीली बारिश दी वजह तो बच जावे क्योंकि कमरे च सारा कमरा ना भरिया पिया ते जगह नहीं है। ओए होए ते काठी टुट गई वैसे ही टुटा भुजा पे सारा। और मैं चुका कितना लो हां गिल्ली बेचारे बीमार हो गई बाहर तो नहीं हुई। चलो इतने सही है। चलो अल्लाह दी मार मैं चले हाँ जी काम ते बारिश तो बाद देखो मेरी रंगीली की हालत हुई पई। गाना दे बर्फ ले आई ते नाले ना बाइक ते कितनी गंदी हो गई है ना क्योंकि दीवार ना खड़ी है ना बारिश दे छिट्टे पै के दीवार ते वही गारे दे पे बन के ते ऊपर डे दे मान लो लाइट कैसे टूटी हुई है। बिस्मिल्लाहिर्रहमानिर्रहीम रात जो बारिश पई ना तो अंदर रखती सी हुण धुप्पे पई है ना थोड़ी धुप लग जाएगी इनू।
ਅਲਹਮਦੁਲਿਲਾ ਕਮਰੇ ਦੀ ਮਿਸਾਰ ਘਰ ਦੀ ਪੂਰੇ ਦੀ ਸਾਰੀ ਸਫਾਈ ਕਰ ਲਈ ਆ ਤੇ ਦੇਖੋ ਮਾਸ਼ਾਅੱਲਾ ਕਿੰਨਾ ਸੋਹਣਾ ਲੱਗ ਰਿਹਾ। ਤੇ ਬਾਰਿਸ਼ ਪੈਣ ਦੀ ਵਜ੍ਹਾ ਤੋਂ ਨਾ ਜਗ੍ਹਾ ਜਿਹੜੀ ਨਾ ਗਿੱਲੀ ਸੀ, ਇਸ ਵਾਸਤੇ ਮਿੱਟੀ ਜਿਹੜੀ ਧੂੜ ਨਹੀਂ ਉੱਡੀ ਹੈਗੀ, ਕਿਉਂਕਿ ਪਿਛਲੀ ਵੀਡੀਓ 'ਚ ਤੁਸੀਂ ਦੇਖਿਆ ਹੋਣਾ ਕਿ ਮੈਂ ਝਾੜੂ ਲਾਇਆ ਸੀ ਤੇ ਕਿੰਨੀ ਧੂੜ ਉੱਡੀ ਸੀਗੀ। ਤੇ ਐਤਕੀ ਜਿਹੜੇ ਨਾ ਬਿਲਕੁਲ ਮੈਨੂੰ ਬਹੁਤ ਅੱਛਾ ਲੱਗਿਆ, ਬੜੇ ਸ਼ੌਕ ਨਾਲ ਮੈਂ ਸਫਾਈ ਕੀਤੀ ਆ। ਜਿਹੜੀ ਸਾਰੀ ਮੈਂ ਝਾੜੂ ਲਗਾ ਲਈ ਅਲਹਮਦੁਲਿਲਾ। ਤੇ ਸਾਰੀ ਦੇਖੋ ਸੇਂਡ ਦੇ ਵਿੱਚ ਜਿਹੜੀ ਤੂੜੀ ਮਿੱਟੀ ਜਿਹੜੀ ਦੇਖ ਕੇ ਇਕੱਠੀ ਹੋ ਗਈ ਹੈ। ਤੇ ਇਹ ਅਸੀਂ ਹੁਣ ਇੱਥੇ ਦੇਖੋ, ਇਹ ਪਹਿਲੇ ਵੀ ਅਸੀਂ ਝਾੜੂ ਲਗਾ ਕੇ ਜਦੋਂ ਮੈਂ ਮਿੱਟੀ ਇਕੱਠੀ ਕੀਤੀ ਸੀ ਨਾ, ਤੂੜੀ ਸਾਰੀ ਨੀਰੀ ਇਕੱਠੀ ਹੋਈ ਸੀ ਮਿੱਟੀ ਤੇ ਤੂੜੀ। ਮੈਂ ਕਿਹਾ ਚੱਲ ਇਹੀ ਮਿਕਸ ਕਰਕੇ ਨਾ ਫਿਰ ਦੁਬਾਰਾ ਫਿਰ ਲਗਾ ਦਾਂਗੇ ਇਹਨੂੰ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਲਹਮਦੁਲਿਲਾ ਮੈਂ ਬਰਤਨ ਧੋ ਲਏ ਅਤੇ ਮਿੱਟੀ ਦੀ ਹਾਂਡੀ ਜਿਹੜੀ ਇਹਨਾਂ ਨੂੰ ਪੋਚਾ ਲਾਉਣਾ ਰਹਿ ਗਿਆ ਵਾ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਤੇ ਹੁਣ ਮੈਂ ਬਰਤਨਾਂ ਚੱਕ ਕੇ ਨਾ ਦੂਸਰਾ ਚਾਰਪਾਈ ਦੇ ਉੱਪਰ ਰੱਖ ਦੇਣੀ ਤਾਂ ਕਿ ਖੁਸ਼ਕ ਹੋ ਜਾਣ। ਫਿਰ ਉਸ ਤੋਂ ਬਾਅਦ ਕਮਰੇ 'ਚ ਰੱਖੂੰਗੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਇਸ ਤਰ੍ਹਾਂ ਰੱਖ ਦੇਣੀ ਤਾਂ ਕਿ ਖੁਸ਼ਕ ਹੋ ਜਾਂਦੇ ਨਾ, ਫਿਰ ਮੈਂ ਕਮਰੇ 'ਚ ਰੱਖ ਦਿੰਦੀ। ਬਾਕੀ ਇਹ ਪਾਣੀ ਜਿਹੜਾ ਵਾ ਇੱਥੇ ਪੌਦੇ 'ਚ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਹਾਂਡੀ ਨੂੰ ਮੈਂ ਧੋ ਲਿਆ ਵਾ, ਧੋ ਕੇ ਤੇ ਹੁਣ ਮੈਂ ਪੋਚਾ ਲਾਣਾ ਵਾ। ਤੇ ਹੁਣ ਮੈਂ ਕਿਹਾ ਕਿ ਪੰਨੀ ਦੇ ਉੱਪਰ ਰੱਖ ਕੇ ਨਾ ਉੱਥੇ ਹੀ ਲਗਾਉਂਗੀ ਇਹਨੂੰ ਫਿਰ ਦੂਸਰਾ ਪੋਚਾ। ਪਰ ਇੱਕ ਮੈਨੂੰ ਸਮਝ ਨਹੀਂ ਆ ਰਹੀ, ਕਿਉਂਕਿ ਮੈਂ ਹਾਂਡੀ ਧੋਤੀ ਹੈ ਨਾ, ਤੇ ਇਹਦੇ ਦੇਖੋ ਪਤਾ ਨਹੀਂ ਨਜ਼ਰ ਆ ਰਿਹਾ ਕਿ ਨਹੀਂ। ਜਿੱਥੇ ਮੇਰਾ ਹੱਥ ਨਾ ਇਸ ਤਰੀਕੇ ਨਾਲ ਤੇੜ ਆ ਗਈ ਹੈ, ਮਤਲਬ ਕਿ ਹਾਂਡੀ ਟੇੜ ਗਈ। ਮਾਸ਼ਾਅੱਲਾ ਲੈਂਡ ਸਿਰ 3 ਜਹਾਜ਼ ਜਾ ਰਹੇ। ਪੋਚਾ ਜਿਹੜਾ ਮੈਂ ਪੇ ਕੇ ਰੱਖਿਆ ਵਾ, ਐਤਕੀ ਨਾ ਮੈਂ ਗਾੜਾ ਪੋਚਾ ਪੇ ਕੇ ਰੱਖਿਆ ਸੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। अल्हम्दुलिल्लाह पोचा में लगा लिया वा। माशाअल्लाह जी माशाअल्लाह। बेगम साहब अज किचन ਨੂੰ ਪੋਚਾ ਲਾਣਾ ਸ਼ੁਰੂ ਕਰ ਦਿੱਤਾ ਹੈ। बेगम साहब ਤੁਹਾਡਾ ਕੀ ਇਰਾਦਾ ਹੈਗਾ ਕਿ ਬਾਰਿਸ਼ ਫਿਰ ਆ ਜਾਵੇ? ਹੈ ਲੱਗਦਾ ਤੇ ਇਰਾਦਾ ਤੈਨੂੰ ਪਤਾ ਜਦੋਂ ਆਪਾਂ ਪੋਚਾ ਲਾਣੇ ਅੱਲਾਹ ਤਾਲਾ ਬਾਰਿਸ਼ ਭੇਜ ਦਿੰਦਾ, ਪਤਾ ਨਾ ਕਿਉਂ ਮਾਂ ਜੀ? ਇਦਾਂ ਹੀ ਹੈ ਨਾ। ਮੈਨੂੰ ਪੋਚਾ ਮੈਨੂੰ ਪਤਾ ਲੱਗ ਰਿਹਾ, ਥੋੜੇ ਮਿੱਟੀ ਵਿੱਚ ਮਿਕਸ ਕਰਨਾ, ਫੇਕ ਪਰੇ ਰੱਖੀ ਹੋਈ ਹੈ ਬੇਟਾ। ਪੋਚਾ ਪਤਲਾ ਹੈ ਤੇ ਹੋਰ ਲੈ ਮਿਕਸ ਕਰ ਹੋਰ। ਅੱਛਾ ਹੋਰ ਚਲੋ ਠੀਕ ਹੈ। ਅੰਮਾ ਜੀ ਨੇ ਕਿਹਾ ਕਿ ਥੋੜੀ ਜਿਹੀ ਮਿੱਟੀ ਹੋਰ ਮਿਕਸ ਕਰ ਤਾਂ ਕਿ ਨਾ ਪੋਚਾ ਗਾੜਾ ਹੋ ਜਾਵੇ ਤੇ ਸੋਹਣਾ ਲੱਗਦਾ ਵਾ। ਹੁਣ ਇੱਧਰ ਅੱਛਾ ਲੱਗ ਰਿਹਾ ਵਾ ਤੇ ਇੱਧਰ ਮੈਂ ਪਤਲਾ ਫੇਰਿਆ ਤੇ ਇਸ ਲਈ ਅੱਛਾ ਨਹੀਂ ਲੱਗ ਰਿਹਾ। ਹਾਂ ਪਹਿਲੇ ਰੰਗ ਹੋਰ ਅਸੀਂ ਫੇਰਿਆ ਸੀ ਤੇ ਬਾਰਿਸ਼ਾਂ ਆ ਗਈਆਂ, ਉਹਨੇ ਖਰਾਬ ਕਰ ਦਿੱਤਾ। ਤਾਂ ਆ ਦੇਖੋ ਸਾਰਾ। ਤੇ ਅੱਜ ਅਸੀਂ ਲਾਲ ਗੁਲਾਬੀ ਜਿਹੜੀ ਮਿੱਟੀ ਲੈ ਕੇ ਆਏ ਸੀ ਉਹ ਇੱਥੇ ਹੁਣ ਫੇਰਾਂਗੇ ਪੋ ਜਗ੍ਹਾ ਤੇ। ਵਾਹ ਬੇਗਮ ਸਾਹਿਬਾ ਵਾਹ, ਇਹ ਗਾੜਾ ਹੈਗਾ ਜੀ। वाह माँ जी, वाह माँ जी। हुण माँ जी पोचा शुरू कर दिता। माँ जी नाले तुहाडा चिड़ी रोज़ा खोल लिया? चिड़ी रोज़ा तुसीं हैं बेगम? माँ जी ने चिड़ी रोज़ा नहीं रखा, माँ जी ने पूरा रोज़ा रखा। और नाले अपने पहली यूट्यूब फैमिली में एक गल करा कि अम्मा जी ने ना जिंदगी च पहली बारी ना खाली पेट रोज़ा रखा। क्यों रखा वा? क्योंकि बारिश ते नेरी तूफान की तरह आई सीगी ते जिहदी वजह तो असीं ने बाहर सैरी नहीं बना सके। सिलेंडर च असीं 1 लीटर दूसरा ਕੀ ਕਹਿੰਦੇ ਗੈਸ ਭਰਵਾਇਆ ਸੀਗਾ ਤੇ ਉਹ ਵੀ ਖਤਮ ਹੋ ਗਿਆ ਸੀਗਾ। ਇਸ ਵਜ੍ਹਾ ਤੋਂ ਸਾਰੀ ਬਣਾਈ ਨਹੀਂ ਹੋਈ। ਤੇ ਇਸ ਲਈ ਅੰਮਾ ਜੀ ਨੇ ਅਸੀਂ ਕਿਹਾ ਸੀ ਅੰਮਾ ਜੀ ਤੁਹਾਨੂੰ ਨਾ ਦੂਸਰਾ ਬਲੱਡ ਪ੍ਰੈਸ਼ਰ ਦਾ ਵੀ ਮਸਲਾ, ਸ਼ੂਗਰ ਦਾ ਵੀ ਮਸਲਾ ਵਾ ਤੇ ਅੰਮਾ ਜੀ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੋਣੀ ਹੈਗੀ ਭੁੱਖ। ਤੇ ਫਿਰ ਅੰਮਾ ਜੀ ਨੇ ਕਿਹਾ ਕਿ ਨਹੀਂ ਮੈਂ ਪੁੱਤ ਰੱਖਣਾ ਵਾ ਤੇ ਅੰਮਾ ਜੀ ਨੇ ਫਿਰ ਰੱਖਿਆ। ਤੇ ਮਾਸ਼ਾਅੱਲਾ ਅੰਮਾ ਜੀ ਨਾਲ ਮੇਰੇ ਕੰਮ ਵੀ ਕਰਵਾ ਰਹੇ ਆ। ਮਾਂ ਜੀ ਤਬੀਅਤ ਨਹੀਂ ਖਰਾਬ ਹੋਈ ਰੋਜ਼ੇ ਦੇ ਵਿੱਚ? नहीं होई, पक्की गल है। खाली पेट रोज़ा रख के 6 बजे जो काम तो चला गया सी, हुण मैं काम तो आया 5 का टाइम हैगा। तो मैं तो क्या अम्मा जी ने रोज़ा खोल लिया होना, लेकिन अम्मा जी ने नहीं खोलिया। अम्मा जी ने पूरा जो ना जोरों शोर नाल रोज़ा रखा, क्योंकि ये रोज़ा जो अज रखा अम्मा जी ने, ये 27वीं का रोज़ा सी। तो अम्मा जी ने कहा भी मैं ये रोज़ा कभी भी नहीं छड़ना, ना छड़ सकती हाँ। तो फिर अम्मा जी ने रख लिया। तो ये जी सैकेंड ये जी साडी वीडियो है ना, ये कल अपलोड होनी है। तो इस वास्ते अज 27वीं है। तो तुसी वो ना समझो कि अज तो 28 रोज़ा वा तो ये 27 कह रहे हैं। इस वास्ते मैं ये वीडियो तुहानूं दस रहा वा। बदल भी इधरों काफ़ी बने खड़े हैं दोबारा। फिर बेगम साहब नहीं रोक सकी कि ईद तो पहले मैं घर नूं पोचा शोचा ज़रूर लाना, लेकिन वो लग गई है। बाकी हुण अल्लाह ही वारिस हैगा, बारिश फिर ना आ जाए।
ਤੇ ਅਸੀਂ ਲਗਾ ਲਿਆ ਵਾ, ਇੰਨੀ ਕੀ ਦੀਵਾਰ ਤੇ ਲਗਾਤਾ। ਬਾਕੀ ਜਿਹੜਾ ਕਮਰਾ ਵਾ ਨਾ ਇਹ ਅਸੀਂ ਜਦੋਂ ਲਿਪਾਂਗੇ ਨਾ ਗੋਇਆ ਮਿੱਟੀ ਤੇ ਤੂੜੀ ਮਿਕਸ ਕਰਕੇ, ਉਸ ਤੋਂ ਬਾਅਦ ਜਿਹੜਾ ਇਹਨੂੰ ਪੋਚਾ ਲਗਾਵਾਂਗੇ ਤੇ ਇਸ ਤਰ੍ਹਾਂ ਤੇ ਵੀ ਕੰਮ ਹੁੰਦਾ ਰਹੇਗਾ। ਤੇ ਇਮਰਾਨ ਜਿਹੜਾ ਦੂਸਰਾ ਭਾਈ ਨੇ ਪੁੱਛਿਆ ਸੀ ਆਪਾਂ ਨੂੰ ਕਿ ਜਿਹੜੀ ਟਾਲੀ ਦਾ ਬੂਟਾ ਜਾਂ ਟੁੱਟਾ ਹੈ ਆਪਾਂ ਬਾਹਰੋਂ ਲਾਇਆ ਸੀਗਾ, ਅੰਮਾ ਜੀ ਨੇ ਕਿਹਾ ਸੀ ਕਿ ਹੋ ਜਾਣਾ ਵਾ, ਤੇ ਉਹ ਆਪਾਂ ਚੈੱਕ ਕਰ ਲਈਏ। ਕਰ ਲੈਂਦੇ ਆ, ਬਲਕਿ ਅੰਮਾ ਜੀ ਨੂੰ ਪੁੱਛਨੇ ਆ। ਹਾਂਜੀ ਅੰਮਾ ਜੀ ਕੀ ਕਰ ਰਹੇ ਹੋ? ਤਸਬੀਹ ਪੜ੍ਹ ਰਹੇ ਹੋ? ਅੱਛਾ ਅੰਮਾ ਜੀ ਜਿਹੜੀ ਇਹ ਟਾਹਲੀ ਦਾ ਆਪਾਂ ਲਾਇਆ ਸੀ ਦੂਸਰਾ ਟਹਿਣੀ ਲਾਈ ਸੀ ਬਾਹਰੋਂ ਚੁੱਕ ਕੇ ਹੈਂ, ਤੇ ਇਹ ਮੈਂ ਤੁਹਾਨੂੰ ਕਿਹਾ ਸੀ ਅੰਮਾ ਜੀ ਇਹਦੀ ਅੱਗ ਬਾਲ ਲਿਆ ਜੇ ਸੁੱਕ ਜੀ, ਤੁਸੀਂ ਚੁੱਕ ਕੇ ਵਿੱਚ ਲਾ ਦਿੱਤੀ ਸੀ। ਇਹ ਅਗਰ ਉਹਨੂੰ ਚੈੱਕ ਕਰੀਏ ਕਿਵੇਂ ਪਤਾ ਲੱਗੂ ਕਿ ਇਹ ਹੋ ਪਾਏਗੀ ਕਿ ਨਹੀਂ ਹੋਏਗੀ? ਅੱਛਾ ਜੀ ਅੰਮਾ ਜੀ ਕਹਿ ਰਹੇ ਹਨ ਕਿ ਇਹ ਇੱਕ ਵਾਰੀ ਇਹਦੀ ਜਿਹੜੀ ਟਹਿਣੀ ਹੈ ਛੋਟੀ ਛੋਟੀਆਂ ਖੁਸ਼ਕ ਹੋ ਜਾਣਗੀਆਂ ਤੇ ਫਿਰ ਉਸ ਤੋਂ ਬਾਅਦ ਐਸਾ ਐਸਾ ਫੁੱਟੇਗੀ। ਤੇ ਅਸੀਂ ਪਹਿਲੇ ਚੈੱਕ ਕਰਨੇ, ਕਿਉਂਕਿ ਇਹ ਤਾਂ ਮੈਂ ਬਾਹਰ ਪਈ ਸੀ ਤੇ ਅੰਦਰ ਸੁੱਟੀ ਸੀ ਤੇ ਮੈਂ ਕਿ ਸੁੱਕ ਜਾਏਗੀ ਤੇ ਅੱਗ ਬਲ ਜਾਏਗੀ, ਦਰਵਾਜ਼ੇ ਤੇ ਬਾਹਰ ਪਈ ਸੀ। ਤੇ ਹੁਣ ਇਹਨੂੰ ਚੈੱਕ ਕਰਨੇ ਹੈ ਕਿ ਇਹ ਹੋਏਗੀ ਕਿ ਨਹੀਂ ਹੋਏਗੀ। ਆਇਆ ਕਿ ਇਹ ਅਗਰ ਟਹਿਣੀ ਇਹਦੀ ਇਹ ਥੱਲਿਓਂ ਗਿੱਲੀ ਹੋਈ ਹਰੀ ਹੋਈ ਤੇ ਫਿਰ ਇਹ ਹੋ ਜਾਏਗੀ, ਹਰੀ ਨਾ ਹੋਈ ਤੇ ਫਿਰ ਮਤਲਬ ਹੈ ਕਿ ਨਹੀਂ ਹੋਣੀ। ਅੰਮਾ ਜੀ ਅੱਲਾ ਦੇ ਭਰੋਸੇ ਲਾਈ, ਹੁਣ ਦੇਖਣੇ ਹੈ ਕਿ ਇਹ ਹਰੀ ਹੈ ਜਾਂ ਸੁੱਕੀ ਹੈ। ਬੇਗਮ ਸਾਹਿਬਾ, ਬੇਗਮ ਸਾਹਿਬਾ ਤੁਸੀਂ ਛੁਰੀ ਲੈ ਕੇ ਆਓ ਹੈਂ, ਛੁਰੀ ਲੈ ਕੇ ਆ ਤੇ ਇਹਨੂੰ ਥੱਲੋਂ ਥੋੜ੍ਹਾ ਜਿਹਾ ਨਾ ਕੱਟ ਲਾ ਕੇ ਦੇਖੀਏ ਵੀ ਇਹ ਟਹਿਣੀ ਹਰੀ ਹੈ ਕਿ ਨਹੀਂ ਹੈ। ਵੈਸੇ ਉੱਤੋਂ ਤੋਂ ਸਾਰੀ ਸੁੱਕੀ ਪਈ ਹੈ। ਇਹ ਸ਼ੀਸ਼ਮ ਦਾ ਦਰਖਤ ਹੈ, ਇਹਨੂੰ ਪੰਜਾਬੀ ਟਾਹਲੀ ਵੀ ਸੱਦੇ ਹੈ, ਉਰਦੂ 'ਚ ਸ਼ੀਸ਼ਮ ਦਾ ਦਰਖਤ ਸੱਦੇ ਇਹਨੂੰ। ਕੀ ਕਿਹਾ ਮਾਂ ਜੀ? ਥੋੜ੍ਹਾ ਜਿਹਾ ਟੱਕ ਦੇਣਾ? ਅੰਮਾ ਜੀ ਕਹਿ ਰਹੇ ਨੇ ਕਿ ਥੋੜ੍ਹਾ ਜਿਹਾ ਟੱਕ ਦੇਣਾ, ਜ਼ਿਆਦਾ ਨਹੀਂ ਦੇਣਾ। ਛੁਰੀ ਲੈ ਕੇ ਆ। ਛੁਰੀ ਕਿੱਥੇ? ਅੱਛਾ ਠੀਕ, ਆ ਜਾ ਬੇਗਮ ਸਾਹਿਬਾ। ਹੁਣ ਤੁਸੀਂ ਇਸ ਨੂੰ ਟਾਹਲੀ ਨੂੰ ਥੋੜ੍ਹਾ ਜਿਹਾ ਟੱਕ ਦੇ। ਇੱਕ ਮਿੰਟ ਠਹਿਰ, ਇਹ ਇੱਥੋਂ ਕਰਕੇ ਨਾ ਥੋੜ੍ਹਾ ਜਿਹਾ ਐਵੇਂ ਛਿਲਣਾ ਥੱਲੇ ਇੱਥੋਂ ਕਰਕੇ, ਜੇ ਗ੍ਰੀਨ ਹੋਈ ਤਾਂ ਫਿਰ ਇਹ ਹੋ ਪਓ ਥੋੜ੍ਹਾ ਜਿਹਾ ਛਿਲ। ਓ ਵੈਰੀ ਗੁੱਡ, ਬਸ 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 ਮਾਸ਼ਾਅੱਲਾ ਜੀ। ਇਸ ਟਾਹਲੀ ਨੂੰ ਲਾਈ ਨੂੰ ਕਮ ਅਜ਼ ਕਮ 10 ਦਿਨ ਹੋ ਗਏ ਕਿ 8 ਦਿਨ, ਲੇਕਿਨ ਇਹ ਹਰੀ ਹੈ। ਇਹਦਾ ਮਤਲਬ ਹੈ ਕਿ ਇਹ ਹੋ ਜਾਓ। ਵਾਹ ਜੀ ਵਾਹ, क्या बात है। अम्मा जी मुबारक होवे, टाली हरी हैगी, इंशाल्लाह ये हो जाएगी, थोड़ी मेहनत कामयाब हो जाएगी हैं। हाँ इंशाल्लाह एक एक दरख्त बन जाएगा, फिर इहदे साए थले आपां बैठिया करांगे। ठीक है अम्मा जी। बेगम साहबा वैसे मैं सोचा नहीं सी, मैं वैसे सोचा नहीं सी कि टाली हो जाएगी। मेरे ज़हन से कि बिल्कुल सुक जानी है, लेकिन अल्लाह की रहमत है कि हरी खड़ी है इंशाल्लाह हो जाएगी। बस शाम आया करेगी। हाँ माशाल्लाह जी, किचन का पोचा सुक गया। तो बेगम अम्मी मुकदस कित्थे गई? हैं अंदर गई? माशाल्लाह माशाल्लाह, वाह जी वाह। कुरान की तिलावत करने लगी? चलो कर ले फिर हैं, तिलावत करके फिर अफ्तारी की थोड़ी तैयारी कर ले हैं। बेगम साहबा माशाल्लाह तिलावत पाक हो गई। तो मैं हुण चलिया काम ते समान समून पिया हैगा है, तू ते अम्मा जी रल के अफ्तारी कर लो हैं, ठीक है ना। तो मैं इंशाअल्लाह ताला 9:30-10 बजे तक पहुँच जाऊँगा। ओके, अफ्तारी च अद्धा पौना घंटा पिया अजे, ठीक है ना। तो फिर तुसी कर लिया जे हैं। तो मैं हुण काम ते चलिया ना, मैनू फोन आ गया पिछू तो, ना जाना तो पैना ही है। तुसी दोनों अफ्तारी अम्मा जी तो तू कर लो मिल के हैं, ठीक है ना। एंड करूंगी, उम्मीद करती मेरे भैन भाइयों को साड़ा अज व्लॉग पसंद आएगा तो साड़ा चैनल लाइक करो, शेयर करो, सब्सक्राइब करो और अपनी फैमिली जरूर शेयर करो। अल्लाह पाक तुहानू खुश रखे, आबाद रखे, अपना और अपनी फैमिली का बहुत ज़्यादा ख्याल रखियो। अल्लाह हाफिज़।